ਤਾਕਤ ਦੇ ਵਿੱਚ ਰਹਿਣ ਲਈ ਸ਼ੇਖ ਹਸੀਨਾ ਨੇ ਬੰਗਲਾਦੇਸ਼ ਦੀਆਂ ਸਾਰੀਆਂ ਸੰਸਥਾਵਾਂ ਨੂੰ ਤਬਾਹ ਕੀਤਾ। ਜੁਡੀਸ਼ਰੀ ਅਦਾਲਤੀ ਸਿਸਟਮ ਉਸ ਨੂੰ ਕਰਪਟ ਕੀਤਾ। ਸਟੂਡੈਂਟਸ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੇ ਅਸਤੀਫੇ ਲਏ ਵੀ ਚਲੋ ਘਰ ਨੂੰ, ਕਿਉਂਕਿ ਉਹਨੇ ਆਪਣੇ ਜਿਹਨੂੰ ਕਹਿੰਦੇ ਨੇ ਆਪਣੇ ਬਣਾ ਕੇ ਰੱਖੇ ਕਿ ਜੀ ਹੁਣ ਜਿਹੜਾ ਸਈਆਂ ਭੇ ਕੋਤਵਾਲ ਤੋਂ ਡਰ ਗਿਆ। ਜੁਡੀਸ਼ਰੀ ਵੀ ਆਪਣੀ, ਪੁਲਿਸ ਵੀ ਆਪਣੀ, ਜਿਹੜਾ ਫੌਜ ਦਾ ਜਰਨੈਲ ਬਣਾਇਆ ਉਹ ਵੀ ਦੂਰੋਂ ਨੇੜਿਓਂ ਰਿਸ਼ਤੇਦਾਰ। 15 ਸਾਲ ਉਹਨੇ ਜਿਹੜੀ ਸਾਰੀ ਵਿਰੋਧ ਦੀ ਆਵਾਜ਼ ਹੈ ਉਹਨੂੰ ਖਤਮ ਕੀਤਾ, ਕਿੰਨਿਆਂ ਨੂੰ ਜੇਲ੍ਹਾਂ 'ਚ ਤੁੰਨਿਆ। ਰਾਜਸੀ ਪੈਟਰਨੇਜ ਦੇ ਕੇ ਉਹਨਾਂ ਨੂੰ ਬੈਂਕਾਂ ਦਾ ਖਾਤਮਾ ਕੀਤਾ ਔਰ ਜਿਹੜੀ ਸਟੇਟ ਦੇ ਸੋਰਸ ਨੇ ਉਹਨਾਂ ਦਾ ਖਜ਼ਾਨਾ ਉਸ ਨੂੰ ਪੂਰੀ ਤਰ੍ਹਾਂ ਲੁੱਟਿਆ। ਇਹਨੇ ਵਾਰ ਕ੍ਰਾਈਮ ਕੀਤੇ ਨੇ, ਇਸ ਨੇ ਲੁੱਟ ਖਸੁੱਟ ਕੀਤੀ ਹੈ, ਇਹਨੇ ਮਰਡਰ ਕਰਵਾਏ ਨੇ ਔਰ ਇਹਨੂੰ ਭਾਰਤ ਤੋਂ ਐਕਸਟ੍ਰਾਡਾਈਟ ਕੀਤਾ ਜਾਏ ਔਰ ਬੰਗਲਾਦੇਸ਼ 'ਚ ਲਿਆ ਕੇ ਇਸ 'ਤੇ ਮੁਕੱਦਮਾ ਚਲਾਇਆ ਜਾਏ। ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਉਹਨੇ ਮੰਗ ਕੀਤੀ ਹੈ ਨੈਸ਼ਨਲ ਸਿਕਿਉਰਿਟੀ ਉਹਨਾਂ ਦੇ ਸੈਕਟਰੀ ਜਨਰਲ ਨੇ ਕਿ ਵੀ ਇੰਡੀਆ ਜਿਹੜਾ ਉਹ ਸ਼ੇਖ ਹਸੀਨਾ ਨੂੰ ਐਕਸਟ੍ਰਾਡਾਈਟ ਕਰੇ। ਉਹਨੇ ਕਿਹਾ ਜੀ ਉਹਨੂੰ ਬਿਲਕੁਲ ਪਨਾਹ ਹੀ ਨਹੀਂ ਸੀ ਦੇਣੀ ਚਾਹੀਦੀ। ਇਹਦਾ ਮਤਲਬ ਇਹ ਹੈ ਵੀ ਇੰਡੀਆ ਬੰਗਲਾਦੇਸ਼ ਦੀਆਂ ਇੰਸਟੀਟਿਊਸ਼ਨਸ ਨੂੰ ਤਬਾਹ ਕਰਨਾ ਚਾਹੁੰਦਾ ਹੈ। ਪਹਿਲਾਂ ਹੀ ਕੀਤੀਆਂ ਨੇ, ਹੁਣ ਉਹਨੂੰ ਸ਼ੈਲਟਰ ਦੇ ਕੇ ਕੀਤੀਆਂ ਨੇ ਔਰ ਇਹ ਅਸੀਂ ਇਹਨੂੰ ਟੋਲਰੇਟ ਨਹੀਂ ਕਰਾਂਗੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਵੱਲੋਂ ਜਲਦੀ ਚੋਣਾਂ ਕਰਵਾਉਣ ਦੀ ਜਿਹੜੀ ਕੋਈ ਵੀ ਸੰਭਾਵਨਾ ਨਹੀਂ ਲੱਗਦੀ, ਕਿਉਂਕਿ ਉਹ ਪਹਿਲਾਂ ਜਿਹੜੀਆਂ ਵਿਗਾੜੀਆਂ ਗਈਆਂ ਸੰਸਥਾਵਾਂ ਨੂੰ ਜਿਹੜੀਆਂ ਸੁਧਾਰਨਾ ਚਾਹੁੰਦੇ ਨੇ। ਪਰ ਇੱਕ ਗੱਲ ਸਭ ਧਿਰਾਂ ਵਿੱਚ ਸਾਂਝੀ ਹੈ ਕਿ ਉਹ ਸ਼ੇਖ ਹਸੀਨਾ ਨੂੰ ਭਾਰਤ ਤੋਂ ਐਕਸਟ੍ਰਾਡਾਈਟ ਕਰਕੇ ਬੰਗਲਾਦੇਸ਼ ਵਿੱਚ ਲਿਆਉਣ ਦੀ ਮੰਗ ਜਿਹੜੀ ਉਹ ਕਰ ਰਹੇ ਤਾਂ ਕਿ ਉਸ ਦੇ ਜੈਨੋਸਾਈਡ ਦਾ ਜਿਹੜਾ ਮੁਕੱਦਮਾ ਜਿਹੜਾ ਚਲਾਇਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਸੰਬੰਧੀ ਅਸੀਂ ਕਾਫੀ ਵੇਰਵੇ ਨਾਲ ਗੱਲ ਕੀਤੀ ਹੋਈ ਹੈ। ਕੋਈ ਬਹੁਤ ਨਵਾਂ ਤਾਂ ਉੱਥੋਂ ਨਿਕਲ ਕੇ ਨਹੀਂ ਆਇਆ, ਪਰ ਹੁਣ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਸ਼ੇਖ ਹਸੀਨਾ ਨੂੰ ਕਿਸੇ ਵੀ ਵੈਸਟਰਨ ਮੁਲਕ ਨੇ, ਇਹਦੇ ਬਾਵਜੂਦ ਕਿ ਉਹਦਾ ਆਪਣਾ ਮੁੰਡਾ ਵਰਜੀਨੀਆ 'ਚ ਹੈ, ਉਸ ਦੀ ਭੈਣ ਦੀ ਡਾਟਰ ਜਾਂ ਲੜਕਾ MP ਹੈ ਔਰ UK ਦੀ ਪਾਰਲੀਮੈਂਟ 'ਚ ਉਹਦੀ ਆਪਣੀ ਭੈਣ ਫਿਨਲੈਂਡ 'ਚ ਹੈ, ਲੇਕਿਨ ਕਿਸੇ ਨੇ ਵੀ ਫਿਨਲੈਂਡ ਤੋਂ ਵੀ ਰਿਕੁਐਸਟ ਕੀਤੀ ਸੀ, UK ਨੇ ਵੀ ਵੀਜ਼ਾ ਦੇਣ ਤੋਂ ਨਾ ਕਰਤੀ, ਅਮਰੀਕਾ ਨੇ ਦਿੱਤਾ ਵੀਜ਼ਾ ਕੈਂਸਲ ਕਰ ਲਿਆ। ਸੋ ਲੈ ਦੇ ਕੇ ਜਿਹੜੀ ਸ਼ੇਖ ਹਸੀਨਾ ਹੈ ਉਹ ਹੁਣ ਦਿੱਲੀ ਦੇ ਵਿੱਚ ਸਟਕ ਹੈ। ਹਾਲਾਂਕਿ ਇਨੀਸ਼ੀਅਲੀ ਉਹਨੂੰ ਸੇਫ ਹਾਊਸ 'ਚ ਰੱਖਿਆ ਸੀ। ਉਹਦੀ ਆਪਣੀ ਡਾਟਰ ਜਿਹੜੀ ਦਿੱਲੀ 'ਚ ਵਰਲਡ ਹੈਲਥ ਆਰਗੇਨਾਈਜੇਸ਼ਨ ਲਈ ਕੰਮ ਕਰਦੀ ਹੈ, ਉਹਨੂੰ ਵੀ ਨਹੀਂ ਸੀ ਮਿਲਣ ਦਿੱਤਾ ਗਿਆ ਔਰ ਉਹਨੇ ਟਵੀਟ ਕੀਤਾ ਸੀ ਕਿ ਮੈਂ ਜਿਹੜੀ ਹੈ ਆਪਣੀ ਮਾਂ ਨੂੰ ਹੱਗ ਵੀ ਨਹੀਂ ਕਰ ਸਕਦੀ ਔਰ ਉਹ ਇੰਨੀ ਸਟ੍ਰੈਸ 'ਚ ਹੈ ਔਰ ਮੈਨੂੰ ਨਹੀਂ ਪਤਾ ਉਹਨੂੰ ਕਿੱਥੇ ਰੱਖਿਆ ਹੋਇਆ। ਔਰ ਬਾਅਦ 'ਚ ਉਹਦੇ ਤੋਂ ਟਵੀਟ ਡਿਲੀਟ ਕਰਾ ਦਿੱਤਾ ਗਿਆ ਸੀ। ਸੋ ਹੁਣ ਜਿਹੜੀ ਪਿਕਚਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਬੰਗਲਾਦੇਸ਼ ਦੇ ਵਿੱਚ ਅਮਨ ਅਮਾਨ ਹੈ। ਜਿਹੜੀ ਪਹਿਲੀ ਜਿਹੜੀ ਸੀ ਵਾਇਲੈਂਸ, ਖਾਸ ਤੌਰ 'ਤੇ ਅਵਾਮੀ ਲੀਗ ਪਾਰਟੀ ਦੇ ਜਿਨ੍ਹਾਂ ਨੇ ਜਿਹੜਾ ਜੈਨੋਸਾਈਡ ਆਪਣੇ ਹੀ ਬੱਚਿਆਂ ਦਾ ਕਰਨ ਦੇ ਵਿੱਚ ਸ਼ੇਖ ਹਸੀਨਾ ਦਾ ਸਾਥ ਦਿੱਤਾ, ਉਹ ਸਾਰੇ ਜਿਹੜੇ ਨੇ ਉਹ ਹੁਣ ਉਹਨਾਂ ਨੂੰ ਠੱਲ ਪੈ ਚੁੱਕੀ ਹੈ। ਔਰ ਇਸ ਵੇਲੇ ਜਿਹੜੀ ਹੈ ਅੰਤਰਿਮ ਸਰਕਾਰ ਬਣੀ, ਉਹਨਾਂ ਦੀ ਡਿਊਟੀ ਤਾਂ ਇਹੀ ਹੈ ਕਿ ਜੀ ਉਹਨਾਂ ਨੇ ਜਿਹੜੀਆਂ ਨੇ ਚੋਣਾਂ ਕਰਵਾਉਣੀਆਂ ਨੇ। ਪਰ ਇਉਂ ਲੱਗਦਾ ਹੈ ਕਿ ਵੀ ਬੇਸ਼ੱਕ ਇਹ ਕੋਈ ਫੌਜੀ ਸਰਕਾਰ ਨਹੀਂ ਹੈ, ਹਾਲਾਂਕਿ ਫੌਜ ਦੀ ਮਦਦ ਦੇ ਨਾਲ ਹੀ ਜਿਹੜਾ ਹੈ ਉਹਨੂੰ ਸ਼ੇਖ ਹਸੀਨਾ ਨੂੰ ਫੌਜ ਦੇ ਜਰਨੈਲ ਨੇ ਕਿਹਾ ਵੀ ਇੱਥੋਂ ਚੱਲ 40 ਮਿੰਟ ਦਾ ਟਾਈਮ ਦਿੱਤਾ। ਇਹ ਕੋਈ ਪਾਕਿਸਤਾਨ ਵਾਂਗ ਇਵੇਂ ਨਹੀਂ ਹੈ ਕਿ ਜੀ ਫੌਜ ਨੇ ਜੇ ਆ ਗਈ ਹੈ ਤਾਂ ਹੁਣ ਉਹ ਬਹੁਤ ਜਲਦੀ ਨਹੀਂ ਕਰਵਾਏਗੀ ਜਾਂ ਦੂਜਾ। ਲੇਕਿਨ ਐਂ ਲੱਗਦਾ ਹੈ ਕਿ ਮੁਹੰਮਦ ਯੂਨਸ ਦੀ, ਕਿਉਂਕਿ ਜਿਹੜੀ ਅੰਤਰਿਮ ਸਰਕਾਰ ਹੈ ਉਹਦੇ ਵਿੱਚ ਜਿਹੜੀ ਰੈਵੋਲੂਸ਼ਨਰੀ ਸਟੂਡੈਂਟਸ ਜਿਨ੍ਹਾਂ ਨੇ ਲੀਡ ਕੀਤਾ ਉਹਨਾਂ ਦੇ ਨੁਮਾਇੰਦੇ ਵੀ ਨੇ, ਓਵਰਆਲ ਸੁਸਾਇਟੀ ਵੀ ਹੈ। ਔਰ ਜਿਹੜਾ ਅੱਜ ਮੁਹੰਮਦ ਯੂਨਸ ਦਾ ਇੰਟਰਵਿਊ ਸਾਹਮਣੇ ਆਇਆ ਉਸ ਤੋਂ ਲੱਗਦਾ ਹੈ ਕਿ ਇਹ ਅਜੇ ਇਮੀਡੀਏਟ ਚੋਣਾਂ ਦੀਆਂ ਸੰਭਾਵਨਾਵਾਂ ਨਹੀਂ ਨੇ। ਔਰ ਇਹਦੇ 'ਚ ਜਿਹੜਾ ਮੁਹੰਮਦ ਯੂਨਸ ਨੇ ਕਿਹਾ, ਕੋਟ ਐਂਡ ਕੋਟ, ਉਹਨੇ ਕਿਹਾ ਇਨ ਦੇਅਰ ਐਫਰਟਸ ਟੂ ਸਟੇ ਇਨ ਪਾਵਰ ਸ਼ੇਖ ਹਸੀਨਾ's dictatorship destroyed every institution of the country. The judiciary was broken, democratic rights were suppressed through a brutal decade and a half-long crackdown, banks were robbed with full political
ਪੈਟਰਨਾਈਜੇਸ਼ਨ ਐਂਡ ਦਾ ਸਟੇਟ ਕਾਫਰ ਵਾਜ਼ ਪਲੰਡਰਡ ਬਾਈ ਐਬਿਊਜ਼ਿੰਗ ਪਾਵਰ। ਉਹਨੇ ਕਿਹਾ ਕਿ ਵੀ ਇਹ ਜਿਹੜਾ ਤਾਕਤ ਦੇ ਵਿੱਚ ਰਹਿਣ ਲਈ ਸ਼ੇਖ ਹਸੀਨਾ ਨੇ ਬੰਗਲਾਦੇਸ਼ ਦੀਆਂ ਸਾਰੀਆਂ ਸੰਸਥਾਵਾਂ ਨੂੰ ਤਬਾਹ ਕੀਤਾ। ਜੁਡੀਸ਼ਰੀ ਅਦਾਲਤੀ ਸਿਸਟਮ ਉਸ ਨੂੰ ਕਰਪਟ ਕੀਤਾ, ਆਪਣਾ ਲਾਇਆ। ਇਸ ਲਈ ਰੈਵੋਲੂਸ਼ਨਰੀ ਸਟੂਡੈਂਟਸ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੇ ਅਸਤੀਫੇ ਲਏ ਵੀ ਚਲੋ ਘਰ ਨੂੰ, ਕਿਉਂਕਿ ਉਹਨੇ ਆਪਣੇ ਜਿਹਨੂੰ ਕਹਿੰਦੇ ਨੇ ਆਪਣੇ ਬਣਾ ਕੇ ਰੱਖੇ ਕਿ ਜੀ ਹੁਣ ਜਿਹੜਾ ਸਈਆਂ ਭੇ ਕੋਤਵਾਲ ਤੋਂ ਡਰ ਗਿਆ। ਜੁਡੀਸ਼ਰੀ ਵੀ ਆਪਣੀ, ਪੁਲਿਸ ਵੀ ਆਪਣੀ, ਜਿਹੜਾ ਫੌਜ ਦਾ ਜਰਨੈਲ ਬਣਾਇਆ ਉਹ ਵੀ ਦੂਰੋਂ ਨੇੜਿਓਂ ਰਿਸ਼ਤੇਦਾਰ। ਉਹਨੇ ਕਿਹਾ ਵੀ ਜੁਡੀਸ਼ਰੀ ਤਬਾਹ, ਡੈਮੋਕ੍ਰੈਟਿਕ ਰਾਈਟਸ ਵਰ ਸਪਰੈਸਡ ਥਰੂ ਏ ਬਰੂਟਲ ਡੈਕੇਡ ਐਂਡ ਏ ਹਾਫ ਲੌਂਗ ਕ੍ਰੈਕਡਾਊਨ। ਵੀ 15 ਸਾਲ ਉਹਨੇ ਜਿਹੜੀ ਸਾਰੀ ਵਿਰੋਧ ਦੀ ਆਵਾਜ਼ ਹੈ ਉਹਨੂੰ ਖਤਮ ਕੀਤਾ, ਕਿੰਨਿਆਂ ਨੂੰ ਜੇਲ੍ਹਾਂ 'ਚ ਤੁੰਨਿਆ, ਕੀ ਕੀਤਾ। ਬੈਂਕਸ ਵਰ ਰੌਬਡ ਵਿਦ ਫੁੱਲ ਪੋਲੀਟੀਕਲ ਪੈਟਰਨਾਈਜੇਸ਼ਨ, ਕਿ ਰਾਜਸੀ ਜਿਹੜੀ ਹੈ ਉਹ ਪੈਟਰਨੇਜ ਦੇ ਕੇ ਉਹਨਾਂ ਨੂੰ ਬੈਂਕਾਂ ਦਾ ਖਾਤਮਾ ਕੀਤਾ। ਔਰ ਜਿਹੜੀ ਸਟੇਟ ਦੇ ਸੋਰਸ ਨੇ ਉਹਨਾਂ ਦਾ ਖਜ਼ਾਨਾ ਉਸ ਨੂੰ ਪੂਰੀ ਤਰ੍ਹਾਂ ਲੁੱਟਿਆ। ਸੋ ਉਹਨੇ ਕਿਹਾ ਵੀ ਜਦੋਂ ਤੱਕ ਅਸੀਂ ਇਹਨਾਂ ਸੰਸਥਾਵਾਂ ਦਾ ਰਿਫਾਰਮ ਨਹੀਂ ਕਰਦੇ, ਇਹਨਾਂ ਦੇ ਵਿੱਚ ਸੁਧਾਰ ਨਹੀਂ ਕਰਦੇ ਜਾਂ ਇਹਨਾਂ ਨੂੰ ਨਾਰਮਲ ਕੰਡੀਸ਼ਨਸ ਨਹੀਂ ਲਿਆਉਂਦੇ, ਉਦੋਂ ਤੱਕ ਚੋਣਾਂ ਦਾ ਕੋਈ ਫਾਇਦਾ ਨਹੀਂ ਹੈ ਔਰ ਇਹ ਚੋਣਾਂ ਨਹੀਂ ਹੋਣਗੀਆਂ। ਸੋ ਇਸ ਤੋਂ ਇਹ ਹੈ ਕਿ ਵੀ ਇਸ ਵੇਲੇ ਬੜੀ ਗੰਭੀਰਤਾ ਦੇ ਨਾਲ ਜਿਹੜੀ ਅੰਤਰਿਮ ਸਰਕਾਰ ਹੈ ਇਸ ਰਿਫਾਰਮ ਵੱਲ ਜਾ ਰਹੀ ਹੈ। ਪਰ ਇੱਕ ਗੱਲ ਜਿਹੜੀ ਇਸ ਵੇਲੇ ਸਾਰੇ ਪਾਸੇ ਜਿਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ, ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਟ੍ਰਿਬਿਊਨਲ ਹੈ ਉਸ ਦੇ ਵਿੱਚ ਸ਼ੇਖ ਹਸੀਨਾ ਦੇ ਖਿਲਾਫ ਕੰਪਲੇਂਟ ਫਾਈਲਡ ਇਨ ਇੰਟਰਨੈਸ਼ਨਲ ਕ੍ਰਾਈਮਸ ਟ੍ਰਿਬਿਊਨਲ ਅਗੇਂਸਟ ਸ਼ੇਖ ਹਸੀਨਾ ਕਿ ਬਈ ਇਹਨੇ ਵਾਰ ਕ੍ਰਾਈਮ ਕੀਤੇ ਨੇ, ਇਸ ਨੇ ਲੁੱਟ ਖਸੁੱਟ ਕੀਤੀ ਹੈ, ਇਹਨੇ ਮਰਡਰ ਕਰਵਾਏ ਨੇ ਔਰ ਇਹਨੂੰ ਭਾਰਤ ਤੋਂ ਐਕਸਟ੍ਰਾਡਾਈਟ ਕੀਤਾ ਜਾਏ ਔਰ ਬੰਗਲਾਦੇਸ਼ 'ਚ ਲਿਆ ਕੇ ਇਸ 'ਤੇ ਮੁਕੱਦਮਾ ਚਲਾਇਆ ਜਾਏ। ਸ਼ੀ ਸ਼ੁੱਡ ਸਟੈਂਡ ਏ ਟ੍ਰਾਇਲ। ਔਰ ਈਵਨ ਅੱਜ ਜਿਹੜੀ ਦੂਸਰੀ ਪਾਰਟੀ ਜਿਹੜੀ ਖਾਲਿਦ ਜ਼ਿਆ ਦੀ ਹੈ, ਉਹਨਾਂ ਦਾ ਜਨਰਲ ਸੈਕਟਰੀ ਜਨਰਲ ਹੈ ਮਿਸਟਰ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, ਉਹਨੇ ਮੰਗ ਕੀਤੀ ਹੈ ਨੈਸ਼ਨਲ ਸਿਕਿਉਰਿਟੀ ਉਹਨਾਂ ਦੇ ਸੈਕਟਰੀ ਜਨਰਲ ਨੇ ਕਿ ਵੀ ਇੰਡੀਆ ਜਿਹੜਾ ਉਹ ਸ਼ੇਖ ਹਸੀਨਾ ਨੂੰ ਐਕਸਟ੍ਰਾਡਾਈਟ ਕਰੇ। ਉਹਨੇ ਕਿਹਾ ਜੀ ਉਹਨੂੰ ਬਿਲਕੁਲ ਪਨਾਹ ਹੀ ਨਹੀਂ ਸੀ ਦੇਣੀ ਚਾਹੀਦੀ। ਇਹਦਾ ਮਤਲਬ ਇਹ ਹੈ ਵੀ ਇੰਡੀਆ ਬੰਗਲਾਦੇਸ਼ ਦੀਆਂ ਇੰਸਟੀਟਿਊਸ਼ਨਸ ਨੂੰ ਤਬਾਹ ਕਰਨਾ ਚਾਹੁੰਦਾ ਹੈ। ਪਹਿਲਾਂ ਹੀ ਕੀਤੀਆਂ ਨੇ, ਹੁਣ ਉਹਨੂੰ ਸ਼ੈਲਟਰ ਦੇ ਕੇ ਕੀਤੀਆਂ ਨੇ ਔਰ ਇਹ ਅਸੀਂ ਇਹਨੂੰ ਟੋਲਰੇਟ ਨਹੀਂ ਕਰਾਂਗੇ। ਸੋ ਸ਼ੇਖ ਹਸੀਨਾ ਨੂੰ ਐਕਸਟ੍ਰਾਡਾਈਟ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਭਾਰਤ ਦੇ ਨਾਲ ਕਸ਼ੀਦਗੀ ਰਹੇਗੀ ਔਰ ਇਹ ਸ਼ੇਖ ਹਸੀਨਾ ਨੂੰ ਹੁਣ ਇਹ ਕਿੰਨੀ ਕੁ ਦੇਰ ਰੱਖ ਸਕਣਗੇ, ਕੀ ਕਰਨਗੇ। ਲੇਕਿਨ ਇਸ ਨੂੰ ਲੈ ਕੇ ਭਾਰਤ ਦੇ ਜਿਹੜੇ ਡਿਫੈਂਸ ਐਕਸਪਰਟ ਵੀ ਨੇ ਔਰ ਉਹਨਾਂ ਦੀ ਫੌਜ ਵੀ, ਕਿਉਂਕਿ 4000 ਕਿਲੋਮੀਟਰ ਦੇ ਲਗਭਗ ਦਾ ਬਾਰਡਰ ਹੈ, 7 ਜਿਹੜੀਆਂ ਸਿਸਟਰ ਸਟੇਟਸ ਨੇ ਨਾਰਥ ਈਸਟ ਦੀਆਂ, ਉਹ ਜਿਹੜਾ ਉਹਨਾਂ ਦਾ ਚਿਕਨ ਨੈਕ ਹੈ ਉਹਦੇ ਰਾਹੀਂ ਬੰਗਲਾਦੇਸ਼ ਔਰ ਬੰਗਲਾਦੇਸ਼ ਦੇ ਵਿੱਚ ਜਿਹੜੀ ਵੱਡੀ ਤਬਦੀਲੀ ਹੋਣ ਜਾ ਰਹੀ ਹੈ। ਇਹਦਾ ਇਕੱਲਾ ਇਹ ਨਹੀਂ ਹੈ ਵੀ ਉਹਨੇ ਕਰਪਟ ਕੀਤਾ ਸ਼ੇਖ ਹਸੀਨਾ ਨੇ, ਉਹਨੇ ਤਾਂ ਕੀਤਾ ਹੀ ਕੀਤਾ, ਪਰ ਇਹ ਉੱਪਰੋਂ ਲੈ ਕੇ ਥੱਲੇ ਤੱਕ ਇੰਡੀਆ ਨੇ ਰਾਹ ਨੇ ਆਪਣੇ ਬੰਦੇ ਭਰੇ ਹੋਣਗੇ। ਇਹ ਪਰਜਿੰਗ ਹੈ। ਸੋ ਇਹ ਪਰਜਿੰਗ ਵੀ ਚੱਲੇਗੀ ਤੇ ਸ਼ੇਖ ਹਸੀਨਾ ਨੂੰ ਜਿਹੜਾ ਹੈ ਉਹ ਵਾਪਸ ਵੀ ਮੰਗਣਗੇ। ਇੰਟਰਿਮ ਗਵਰਨਮੈਂਟ ਨੇ ਵੀ ਅਜੇ ਤਾਂ ਇਹਦੇ ਤੇ, ਕਿਉਂਕਿ ਮੁਹੰਮਦ ਯੂਨਸ ਬੜਾ ਵਾਈਜ਼ਲੀ ਚੱਲ ਰਿਹਾ, ਉਹਨੇ ਡਿਪਲੋਮੈਟਸ ਨੂੰ ਵੀ ਐਡਰੈਸ ਕੀਤਾ ਹੈ, ਦੂਜਿਆਂ ਨੂੰ ਵੀ ਕਿਹਾ। ਜੇ ਮੋਦੀ ਨੇ ਰੌਲਾ ਪਾਇਆ ਕਿ ਜੀ ਹਿੰਦੂਆਂ ਦੇ ਉੱਤੇ ਬੜੇ ਜ਼ੁਲਮ ਹੋ ਰਹੇ ਨੇ, ਉਹ ਝੂਠੀਆਂ ਖਬਰਾਂ ਆਪ ਹੀ ਕੋਈ ਪੁਰਾਣੀਆਂ ਕਲਿੱਪਿੰਗਸ ਚਲਾ ਰਹੇ ਸੀ, ਉਹ ਵੀ ਸਾਹਮਣੇ ਫੈਕਟ ਚੈੱਕ ਦੇ ਸਾਹਮਣੇ ਆਇਆ। ਪਰ ਮੁਹੰਮਦ ਯੂਨਸ ਨੇ ਇਸ ਗੱਲ ਨੂੰ ਯਕੀਨੀ ਬਣਾਇਆ। ਉਹ ਢਾਕੇ ਦੇ ਸਭ ਤੋਂ ਪੁਰਾਣੇ ਤਾਰੇਸ਼ਵਰੀ ਕਿ ਕਿਹੜੇ ਮੰਦਿਰ ਦੇ ਵਿੱਚ ਵੀ ਗਿਆ। ਮੋਦੀ ਨੂੰ ਵੀ ਉਹਨੇ ਕਿਹਾ ਕਿ ਜੀ ਬਿਲਕੁਲ ਉਹ ਵੀ ਨਹੀਂ ਸੀ ਰਿਹਾ, ਪਹਿਲੇ 2 ਦਿਨ ਹੋਇਆ ਔਰ ਉਹ ਵੀ ਕਿਉਂਕਿ ਜਿਹੜੇ ਹਿੰਦੂ ਇਹਦੇ ਸ਼ੇਖ ਹਸੀਨਾ ਦੇ ਸਪੋਰਟਰ ਸੀ ਉਹਨਾਂ ਦੇ ਉੱਤੇ। ਲੇਕਿਨ ਇਹਨੂੰ ਇਹਨਾਂ ਨੇ ਇੰਨਾ ਵੱਡਾ ਇਸ਼ੂ ਬਣਾਇਆ ਕਿ ਲਾਲ ਕਿਲੇ ਦੀ ਸਪੀਚ ਵੀ ਮੋਦੀ ਨੇ ਬੰਗਲਾਦੇਸ਼ ਦੇ ਅਲਪ ਸੰਖਿਅਕ ਤੇ ਫਲਾਣਿਆਂ ਦਾ ਰੌਲਾ ਪਾਇਆ। ਉਹਨਾਂ ਨੇ ਅਜੇ, ਕਿਉਂਕਿ ਬੰਗਲਾਦੇਸ਼ ਦੂਜੀ ਹਕੂਮਤ ਨਹੀਂ ਬਣੀ, ਉਹ ਕਹਿਣਗੇ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕੀ ਕਰ ਰਹੇ ਹੋ ਆਪਣੀਆਂ ਮਾਈਨੋਰਟੀਜ਼ ਦੇ ਨਾਲ। ਪਹਿਲਾਂ ਉਹ ਕਹਿੰਦੇ ਨੇ ਰਾਣੀਏ ਅੱਗਾ ਢੱਕ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੰਡੀਆ ਦੇ ਲਈ ਆਉਣ ਵਾਲਾ ਪੀਰੀਅਡ ਜਿਹੜਾ ਹੈ ਇਹ ਸੌਖਾ ਨਹੀਂ ਹੋਏਗਾ। ਔਰ ਬੰਗਾਲ ਜਿਹੜਾ ਹੈ, ਇਸ ਦਾ ਜੋ ਵੈਸਟ ਬੰਗਾਲ ਦੇ ਵਿੱਚ ਅਦਰਵਾਈਜ਼ ਇਹਨਾਂ ਨੇ ਮਮਤਾ ਬੈਨਰਜੀ ਦਾ ਨਾਲ ਉਹਨੂੰ ਡੀਥਰੋਨ ਕਰਨ ਦਾ ਕੈਂਪੇਨ ਚਲਾਇਆ ਹੋਇਆ। ਸੋ ਉਸ ਸਾਰੇ ਦੇ ਵਿੱਚ
ਜਿਹੜੀ ਅਸਥਿਰਤਾ ਹੈ, ਅਨਸਟੇਬਿਲਿਟੀ ਹੈ, ਉਸ ਖਿੱਤੇ ਦੇ ਵਿੱਚ ਆਉਣ ਵਾਲੇ ਹੁਣ ਕਈ ਸਾਲਾਂ ਦੇ ਵਿੱਚ ਰਹੇਗੀ, ਜਿਸ ਚੋਂ ਜ਼ਾਹਰ ਹੈ ਕਿ ਇਹਨਾਂ ਦਾ ਦਿੱਲੀ ਦਰਬਾਰ ਹੋਰ ਕਮਜ਼ੋਰ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।